अस्सलाम वालेकुम जनाब, क्या हाल है? ठीक ठाक? उम्मीद करना सारे ठीक ठाक होगे। मैं बिल्कुल ठीक ठाक है। अच्छा, गल कर रहे सां पाकिस्तान तो तुर्की दी डंकी या पाकिस्तान तो तुर्की दा जेह्ड़ा मेरा सफ़र सी या जेह्ड़ी बंदे डंकी लगा के जंदे ने ओह् केह्ड़े रस्ते तो जांदे ने। अज्ज कह लो कि साढ़ी ना छेवीं पंजवां दिन सी ते छेवीं रात सी ते अग्गों फिर छेवीं रात सी ते अग्गों सतवीं यानी कि फिर सुबह होनी सी। ਅਸੀਂ ਪਹੁੰਚੇ ਸੀ ਮਾਕੋ ਬਾਰਡਰ ਤੇ ਉੱਥੋਂ ਸਾਨੂੰ ਯਾਨੀ ਕਿ ਉਹਨਾਂ ਟਰਾਲੀ ਵਿੱਚ ਪਾ ਕੇ ਤੇ ਅੱਗੇ ਲੈ ਕੇ ਜਾ ਰਹੇ ਸੀ ਬਾਰਡਰ ਏਰੀਆ ਔਰ ਅੱਗੇ ਸ਼ੋਰ ਪਿਆ ਕਿ ਆਰਮੀ ਹੈ। ਤੇ ਉਹ ਫਿਰ ਸਾਨੂੰ ਇੱਕ ਕੰਟੇਨਰ ਜਿਹਾ ਸੀ ਉਹਦੇ ਵਿੱਚ ਫਿਰ ਬੰਦ ਕਰ ਛੋੜੇ ਨੇ। ਤੇ ਅੱਧੇ ਘੰਟੇ ਡੇਢ ਘੰਟੇ ਬਾਅਦ ਅੱਧਾ ਘੰਟਾ ਜਾਂ ਘੰਟੇ ਬਾਅਦ ਉਹ ਫਿਰ ਦੁਬਾਰਾ ਆਏ ਸਾਡੇ ਕੋਲ। ਸਾਨੂੰ ਫਿਰ ਉੱਥੋਂ ਕੱਢਿਆ ਨੇ। ਫਿਰ ਅੱਗੇ ਕਹਿ ਲਓ ਕਿ ਜਿਹੜੀ ਪਿੱਛੇ ਜਿਸ ਤਰ੍ਹਾਂ ਪਹਾੜ ਜਾਂ ਜੋ ਅਸਾਂ ਮਾਕੋ ਸੁਣਿਆ ਸੀ ਕ੍ਰਾਸ ਕਰਨਾ ਜਾਂ ਪਹਾੜ ਸੀ ਉਹ ਕੁਝ ਤਾਂ ਨਹੀਂ ਅੱਗੇ ਪੱਧਰਾ ਹੀ ਸੀ एरिया से। लेकिन ये कि छोटे मोटे यानी कि कह लो कि टिब्बे टाइप या पहाड़ हल्कियां ही ना उस तरह से ना। लेकिन बहुत ज़्यादा वो पहाड़ दे सी उच्चे। उत्थे सर उन्होंने चलाना स्टार्ट किया था तकरीबन अद्धा घंटा चले होने। अगे जाके कच्चा रोड आंदा है ਉਹਦੇ ਉੱਤੇ ਉਹਨਾਂ ਕੋਲ ਟਿਊਬ ਸੀ ਉਹਦੇ ਨਾਲ ਸਾਡੇ ਤੇ ਹਵਾ ਭਰਾਈ ਨੇ ਉਹਦੇ 'ਚ ਅਸਾਂ ਹਵਾ ਭਰੀ ਤੇ ਅੱਗੇ ਇੱਕ 10 ਫੁੱਟ ਦੀ ਇੱਕ ਛੋਟੀ ਜਿਹੀ ਨਹਿਰ ਹੈ ਜਾਂ ਜੋ ਵੀ ਹੈ ਉਸ ਤੋਂ ਉਹਨਾਂ ਸਾਨੂੰ ਕ੍ਰਾਸ ਕਰਾਇਆ। ਪਰ ਦੋ ਆਦਮੀ ਉਹਨਾਂ ਦੇ ਉਹਨਾਂ ਚੱਪੂ ਮਾਰ ਕੇ ਕ੍ਰਾਸ ਕੀਤਾ ਫਿਰ ਰੱਸੀ ਜੀ ਪਾਏ ਨੇ। ਤੇ ਫਿਰ ਉਹ ਪੰਜ ਪੰਜ ਸੱਤ ਸੱਤ ਮੋੜੇ ਕਹਿ ਕੇ ਉਹਨਾਂ ਕ੍ਰਾਸ ਕਰਾਏ ਤੇ ਉਸ ਤੋਂ ਬਾਅਦ ਕਹਿ ਲਓ ਜੀ ਮੁਬਾਰਕ ਹੋ ਤੁਰਕੀ ਚੋਂ। ਅਸੀਂ ਹੈਰਾਨ ਪਰੇਸ਼ਾਨ ਕਿ ਮਾਰੋ ਅਸਾਂ ਉਹ ਮਾਕੋ ਜੋ ਸਾਡੇ ਜ਼ੇਨ ਚ ਸੀ ਕਿ ਮਾਕੋ ਪਹਾੜ ਕ੍ਰਾਸ ਕਰਨਾ ਇਸ ਤਰ੍ਹਾਂ 12 ਘੰਟੇ ਚੜ੍ਹਦਿਆਂ ਲੱਗਦੇ ਨੇ ਤੇ 12 ਘੰਟੇ ਢਲਦਿਆਂ ਲੱਗਦੇ ਨੇ। ਲੇਕਿਨ ਤੇ ਜੋ ਪਿੱਛੇ ਸਾਡੇ ਨਾਲ ਹੋਇਆ ਸੀ ਅਸੀਂ ਹੈਰਾਨ ਹੋ ਗਏ ਕਿ ਕੀ ਕੀ ਕੀਤਾ ਨੇ। ਕਹਿ ਲਓ ਕਿ ਇਸ ਤਰ੍ਹਾਂ ਤੁਰਕੀ ਉਹ ਕਾਨਿਆਂ ਦਾ ਰਸਤਾ ਸੀ ਹੈ ਉਸ ਤੋਂ ਕੱਚੇ ਰੋਡ ਤੋਂ ਨਾ ਸਾਨੂੰ ਚਲਾ ਕੇ ਸ਼ੁਰੂ ਕੀਤਾ ਤੇ ਮਜ਼ੀਦ ਅੱਧਾ ਘੰਟਾ ਚੱਲੇ ਹੋਣੇ ਆ। ਅੱਗੇ ਜਾ ਕੇ ਉਹਨਾਂ ਸਾਨੂੰ ਇੱਕ ਕੱਚੇ ਉਹ ਕਾਨੇ ਜਿਹੇ ਲੱਗੇ ਨੇ ਤੇ ਉਹਨਾਂ ਪਿੱਛੇ ਜਾ ਕੇ ਉਹਨਾਂ ਸਾਨੂੰ ਛੁਪਾ ਛੋੜਿਆ ਤੇ ਦੱਸਿਆ ਨਹੀਂ ਕਿ ਇਸ ਤਰ੍ਹਾਂ ਮਸ਼ੀਨ ਆਏਗੀ ਤੇ ਉਹਦੇ ਵਿੱਚ ਯਾਨੀ ਕਿ ਬਾਗ ਕੇ ਨਾ ਜਾਣੇ ਤੇ ਰੁਕਣਾ ਨਹੀਂ ਹੈ। ਰੁਕੋਗੇ ਤੇ ਆਰਮੀ ਹੈ ਫਾਇਰ ਕਰੇਗੀ ਮਾਰ ਜਾਓਗੇ ਤੇ ਸਾਡਾ ਕੁਝ ਵੀ ਨਹੀਂ ਹੈ ਤੁਸੀਂ ਮਰ ਜਾਓਗੇ ਤੇ ਰੁਕਣਾ ਨਹੀਂ ਹੈ। ਖੈਰ ਸਾਡੇ ਨਾਲ ਉਹ ਜਿਹੜਾ ਕਹਿ ਲਓ ਜਿਹੜਾ ਬੰਦਾ ਉੱਥੇ ਸਾਨੂੰ ਸੇਫ ਤੇ ਮਿਲਿਆ ਸੀ ਤੇ ਉਹ ਵੀ ਸਾਡੇ ਨਾਲ ਸੀ। ਮੈਂ ਤੇ ਮੇਰਾ ਕਜ਼ਨ ਸੀ ਜਿਹੜੇ ਅਸਾਂ ਦੋਵੇਂ ਫਿਰ ਉਸ ਤੋਂ ਹੱਥ ਪਕੜਿਆ ਤੇ ਬਾਕੀ ਸਾਰੇ ਕਹਿ ਲਓ ਅਸੀਂ 30 ਬੰਦੇ ਸਾਂ। ਸਾਰੇ ਲੜਕੇ ਯਾਨੀ ਕਿ ਚਲੇ ਗਏ ਗੱਡੀ ਵਿੱਚ ਬਹਿ ਗਏ ਤੇ ਅਸੀਂ ਯਾਨੀ ਕਿ ਐਂਡ ਤੱਕ ਲਾਸਟ ਤੱਕ ਉਹਦਾ ਹੱਥ ਪਕੜ ਕੇ ਤੇ ਸਭ ਨੂੰ ਐਂਡ ਤੇ ਅਸੀਂ ਬੈਠੇ। ਇਹ ਕਿ ਫਜਰ ਦਾ ਟਾਈਮ ਸੀ ਸੁਬਾਹ ਯਾਨੀ ਕਿ ਪੋ ਖੁੱਲ ਰਹੀ ਸੀ। ਤੇ ਉਹ ਗੱਡੀ ਯਾਨੀ ਕਿ ਪਹਿਲੇ ਆਈ ਇੱਕ ਦਫਾ ਦੋ ਦਫਾ ਇੱਧਰ ਗਈ ਫਿਰ ਹਰ ਇੱਕ ਜਗ੍ਹਾ ਆਣ ਕੇ ਉਹਨੂੰ ਸਟਾਪ ਕੀਤਾ ਹਰਨ ਮਾਰਿਆ ਤੇ ਅਸੀਂ ਉਹਦੇ ਵਿੱਚ ਗੱਡੀ ਵਿੱਚ ਜਾ ਕੇ ਬੈਠੇ। ਉਹ ਗੱਡੀ ਤਕਰੀਬਨ ਲੈ ਕੇ ਸਾਨੂੰ ਕੋਈ 2 ਘੰਟੇ ਨਾ 2.5 ਘੰਟੇ ਚੱਲੀ ਹੋਣੀ ਹੈ ਤੇ ਸਾਨੂੰ ਦੋ ਕੁ ਵਜੇ ਸੇਫ ਤੇ ਲੈ ਗਏ। ਦੋ ਕੁ ਵਜੇ ਜਿਹੜੇ ਇਸ ਰਸਤੇ ਤੋਂ ਜਾਂਦੇ ਨੇ ਬਿਹਤਰ ਜਾਣਦੇ ਕਿ ਦੋ ਕੁ ਵਜੇ ਕੀ ਹੋਇਆ ਜਿੱਥੇ ਯਾਨੀ ਕਿ ਜੋ ਸਾਡੀ ਕਹਿ ਲਓ ਕਿ ਸਾਡੇ ਏਜੰਟ ਨਾਲ ਤੈਅ ਪਾਇਆ ਹੁੰਦਾ ਪੈਸੇ ਆਂਦਾ ਉਹ ਸਾਰੀ ਉਹ ਹਵਾਲਾ ਕਰਾਉਣਾ ਹੁੰਦਾ। ਉਸ ਤੋਂ ਬਾਅਦ ਫਿਰ ਉਹ ਸਾਨੂੰ ਅੱਗੇ ਇਸਤੰਬੂਲ ਸ਼ਹਿਰ ਭੇਜਦੇ ਨੇ। ਇੱਥੇ ਹੁਣ ਯਾਨੀ ਕਿ ਪਹੁੰਚੇ ਹਾਂ ਤੇ ਇਸ ਪੂਰੀ ਡੰਕੀ ਵਿੱਚ ਕਹਿ ਲਓ ਕਿ ਕੁਝ ਗੱਲਾਂ ਐਸੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਲਾਜ਼ਮੀ ਸ਼ੇਅਰ ਕਰਾਂਗਾ। ईरान वाहिद ऐसा एक शहर है कि कह लो जिथे फारसी चलती है। फारसी तो इलावा कुछ बंदे हैं विच डंकी वाले या डंकर हैं जिन्होंने उर्दू भी थोड़ी बहुत आती है। तो ये कह लो कि तुम तीन चार लफज लाजमी जोड़ा भी इस रस्ते पर गया वो सीख के जाता है। वो ना चाहते हुए भी वो लफज सीखता ही है। पहला तो मशीन है मशीन यानी कि गड्डी कहते हैं। और दूसरे दो लफज ने बिशी बिशी बुरे बुरे यानी कि बिशी बिशी बह जाओ तो बुरे बुरे नसो नसो भजो। ये तीन लफज ने। है ਹੁਣ ਦੋ ਕੁ ਤੇ ਇਹ ਹੁੰਦਾ ਕਿ ਪੈਸੇ ਜਿਹੜੇ ਸਾਡੀ ਏਜੰਟ ਨਾਲ ਤੈਅ ਪਾਇਆ ਹੁੰਦਾ ਕਿ ਉਹ ਹਵਾਲਾ ਕਰਾਉਣਾ ਹੁੰਦਾ ਉਸ ਤੋਂ ਬਾਅਦ ਸਾਨੂੰ ਉੱਥੋਂ ਕੱਢਦੇ ਨੇ ਅੱਗੇ ਇਸਤੰਬੂਲ ਵਾਸਤੇ। ਹੁਣ ਦੋ ਕੁ ਬਿਆਜ਼ਤ ਤੋਂ ਜਿਹੜਾ ਇਸਤੰਬੂਲ ਦਾ ਸਫ਼ਰ ਹੈ ਉਹ ਕਹਿ ਲਓ ਕਿ 16 ਤੋਂ 18 ਘੰਟੇ ਦੋ ਕੁ ਬਿਆਜ਼ਤ ਤੋਂ ਇਸਤੰਬੂਲ ਲੱਗਦੇ ਨੇ। ਜਿਸ ਤਰ੍ਹਾਂ ਕਹਿ ਲਓ ਕਿ ਸਾਡਾ ਬਲੋਚੀਆਂ ਦਾ ਇਲਾਕਾ ਇਹ ਇਲਾਕਾ ਕਿ ਕੋਇਟਾ ਦਾ ਇਲਾਕਾ ਇਸ ਤਰ੍ਹਾਂ ਕਹਿ ਲਓ ਕਿ ਨਾ ਉਹ ਕੁਰਦਿਸਤਾਨ ਵੀ ਕਿਹਾ ਜਾਂਦਾ ਦੋ ਕੁ ਬਿਆਜ਼ਤ ਨੂੰ ਤੇ ਉੱਥੋਂ ਯਾਨੀ ਕਿ ਨਾ ਉਹਨੂੰ ਕਿਹਾ ਇਸਤੰਬੂਲ ਸ਼ਹਿਰ ਨੂੰ ਜਾਂਦੇ ਨੇ। ਹੁਣ ਇੱਥੇ ਅਕਸਰ ਉਹ ਚੰਦ ਤਾਰਾ ਪਹਾੜੀ ਹੈ ਜਿਹੜੀ ਕਹਿ ਲਓ ਕਿ 12 ਮਹੀਨੇ ਉੱਥੇ ਬਰਫ਼ ਹੀ ਰਹਿੰਦੀ ਹੈ ਤੇ ਬਹੁਤ ਹਾਈਟ ਹੈ ਉਸਦੀ ਅੱਧੀ ਕਹਿ ਲਓ ਕਿ ਬੱਦਲਾਂ ਵਿੱਚ ਹੀ ਹੁੰਦੀ ਹੈ। ਕਿਉਂਕਿ ਮੈਂ ਉੱਥੇ ਫਿਰ ਇਸਤੰਬੂਲ ਸ਼ਹਿਰ 'ਚ ਰਿਹਾ ਤੇ ਮੈਂ ਕਿਉਂਕਿ ਕੁਰਦਿਆਂ ਕੋਲ ਹੀ ਕੰਮ ਕਰ ਮੇਰੇ ਮਾਲਕ ਜਿਹੜੇ ਸਨ ਉਹ ਇੱਧਰ ਦੇ ਸਨ ਕੁਰਦਿਸਤਾਨ ਦੇ ਸਨ। ਤੇ ਉਹਨਾਂ ਕੋਲ ਯਾਨੀ ਕਿ ਮੈਂ ਦੱਸਿਆ ਸੀ ਇਸ ਰਸਤੇ ਆਮਨੇ ਤਾਂ ਉਹਨਾਂ ਦੱਸਿਆ ਕਿ ਉਹ ਜਿਹੜੀ ਪਹਾੜੀ ਹੈ ਉਹ ਯਾਨੀ ਕਿ ਹਜ਼ਰਤ ਨੂਹ ਇਸਲਾਮ ਦੀ ਕਸ਼ਤੀ ਹੈ ਗੈਮੀ ਆਫ ਨੂਹ ਵੀ ਉਹਨੂੰ ਕਹਿੰਦੇ ਨੇ। ਜਿਹੜੇ ਇਸਤੰਬੂਲ ਸ਼ਹਿਰ ਵਿੱਚ ਹੈ ਨੇ ਜਾਂ ਤੁਰਕੀ ਜਿਹੜੇ ਬੰਦੇ ਜਾਂਦੇ ਨੇ ਉਹ ਜ਼ਰੂਰ ਮੈਂ ਕਹਾਂਗਾ ਇਸ ਬਾਰੇ ਵਿੱਚ ਰਿਸਰਚ ਕਰੋ ਕਿ ਵਾਕਈ ਹੋਈ ਹੈ। ਖੈਰ ਉੱਥੋਂ ਸਾਡੀ ਜਿਹੜੀ ਕਿ ਉੱਥੇ ਅਸੀਂ ਇੱਕ ਜੁਮੇ ਨਿਕਲੇ ਆ ਪਾਕਿਸਤਾਨ ਤੋਂ ਦੂਸਰਾ ਜੁਮਾ ਜਿਹੜਾ ਸਾਡਾ ਕਹਿ ਲਓ ਕਿ ਉੱਥੇ ਤੁਰਕੀ ਦੋ ਕੁ ਵਜੇ ਸੇਫ ਤੇ ਸੀ। ਹੁਣ ਪੇਮੈਂਟ ਸਾਡਾ ਕਿਉਂਕਿ ਏਜੰਟ ਪਹਿਲੇ ਹੀ ਤੁਰਕੀ ਦਾ ਸੀ ਤਾਂ ਸਾਡੀ ਪੇਮੈਂਟ ਐਡਵਾਂਸ ਹੋਈ ਸੀ।
लेकिन इतने सानू कह लो कि 3 दिन हो गए सन ते निकालता नहीं सी पे अगे वो जड़ा सेफ नाल जड़ा कुर्दी होंदे ने वैसे कुर्दी दे सेफ है लेकिन अगे उन्हें कई पाकिस्तानी रहे ने आए रहे कितने जिनकी जुबान समझने वास्ते जिन्होंने कुर्दी आंदी उत्थे दी ते वो बंदा सी वो बाबर दी सेफ सी ते शायद गुजरात दे एरिया दा सी वो भी खैर कह लो कि वो बिस्किट भी अगर खाना है तो 1000 रुपये पाकिस्तान लगवा दो इजी पैसा करा दो जूस पीने या जो खाने हो तो हम दे देने या तो ये कर लेने वल्ला आलम कह लो तो स्टार्टिंग में एक पहले गल की सी कि जिहदे मूंह ਨੂੰ ਹਰਾਮ ਸੂਰ ਲੱਗਿਆ ਉਹ ਹਰਾਮ ਸੂਰ ਤੇ ਹੀ ਪਲਦੇ ਨੇ ਫਿਰ ਉੱਥੇ ਉਹਦੇ ਨਾਲ ਸਾਡੀ ਪੇਮੈਂਟ ਕਿਉਂਕਿ ਸਾਡੀ ਐਡਵਾਂਸ ਹੋ ਗਈ ਸੀ ਤੇ ਬਾਕੀ ਜਿਹੜੇ ਲੜਕੇ ਨਹੀਂ ਉੱਥੇ ਪੇਮੈਂਟਾਂ ਲੇਟ ਹੁੰਦੀਆਂ ਜਾਂ ਏਜੰਟ 2 ਨੰਬਰੀ ਕਰ ਜਾਂਦੇ ਨੇ ਫਿਰ ਉਹਨਾਂ ਨੂੰ ਮਾਰਦੇ ਕੁੱਟਦੇ ਵੀ ਆਏ ਨੇ ਸਾਡਾ ਕਿਉਂਕਿ ਐਸਾ ਮਾਮਲਾ ਸੀ ਸਾਨੂੰ ਕੁਝ ਆਖਦੇ ਵੀ ਨਹੀਂ ਸੀ ਲੇਕਿਨ ਖਾਣ ਨੂੰ ਉੱਥੇ ਕੀ ਦਿੰਦੇ ਸਨ ਕਿ ਕਣਕ ਜਿਹੜੀ ਹੈ ਉਬਾਲ ਕੇ ਤੇ ਨਾਲ ਇੱਕ ਅੱਧੀ ਅੱਧੀ ਸੋਮੀ ਦਿੰਦੇ ਸਨ ਅਸੀਂ ਆਖਦੇ ਸੀ ਯਾਰ ਵੀ ਪੈਸੇ ਦੇ ਕੇ ਤੇ ਕਿਹੜੀ ਅਸੀਂ ਮੌਤ ਨੂੰ ਬਈ ਹੱਥ ਲਾ ਲਿਆ ਤੇ ਉਹਨੂੰ ਕਹੀਏ ਯਾਰ ਫੋਨ ਦੇ ਹੋਵੇ ਫੋਨ ਤੇ ਅਸੀਂ ਰਾਬਤਾ ਕਰੀਏ ਵੇ ਸਾਨੂੰ ਕਿਉਂ ਨਹੀਂ ਕਰਦੇ ਪਏ ਸਾਡੇ ਪੇਮੈਂਟ ਦਾ ਮਸਲਾ ਹੈ ਜੀ ਉਹ ਫੋਨ ਵੀ ਨਾ ਸਾਨੂੰ ਦਿਆ ਖੈਰ ਉੱਥੇ ਇੱਕ ਕਹਿ ਲਓ ਕਿ ਅਸੀਂ ਲੜਕੇ ਸਾਂ ਇੱਕ ਉੱਦਾਂ ਦਾ ਸੀ ਉਹਦੇ ਕੋਲ ਮੋਬਾਈਲ ਸੀ ਉਹ ਆਇਆ ਸੀ ਈਰਾਨ ਵੀਜ਼ੇ ਤੇ ਆਇਆ ਸੀ ਤਾਂ ਅੱਗੋਂ ਫਿਰ ਡੰਕੀ ਲਗਾ ਕੇ ਯਾਨੀ ਕਿ ਨਾ ਤੁਰਕੀ ਆਇਆ ਸੀ ਉਹਦੇ ਕੋਲ ਲੜਕੇ ਕੋਲ ਮੋਬਾਈਲ ਸੀ ਅਸੀਂ ਸਾਰੇ ਲੜਕੇ ਯਾਨੀ ਕਿ ਪੈਸੇ ਪਾ ਕੇ ਉੱਥੇ ਤੁਰਕੀ ਦੀ ਸਿਮ ਲਈ ਉਸ 'ਤੇ ਇੰਟਰਨੈਟ ਸੀ ਥੋੜ੍ਹਾ ਜਿਹਾ ਤੇ ਉਹ ਉਸਨੇ ਆਪਣੇ ਭਾਈ ਨੂੰ ਕਹਿ ਕੇ ਲਾਹੌਰ ਕਾਲ ਕੀਤੀ ਤੇ ਮੈਂ ਉਸਨੂੰ ਕਿਹਾ ਯਾਰ ਇਸ ਤਰ੍ਹਾਂ ਮੈਂ ਵੀ ਗੱਲ ਕਰਨਾ ਚਾਹੁੰਦਾ ਉਹਦੇ ਭਾਈ ਨੂੰ ਫਿਰ ਕਹਿ ਲਓ ਪਾਕਿਸਤਾਨ ਮੈਂ ਆਪਣੇ ਭਾਈ ਦਾ ਨੰਬਰ ਦਿੱਤਾ ਉਹਨੂੰ ਕਿਹਾ ਯਾਰ ਇਸ ਤਰ੍ਹਾਂ ਉਸ ਤਰ੍ਹਾਂ ਗੱਲ ਕਰੀ ਤੇ ਕਿ ਜਿਹੜਾ ਤੇਰਾ ਭਾਈ ਤੁਰਕੀ ਗਿਆ ਸੀ ਉਹ ਇਸ ਟਾਈਮ ਇਸ ਜਗ੍ਹਾ ਬੈਠੇ ਆ ਤੇ ਉਹ ਇਸ ਨੰਬਰ 'ਤੇ ਰਾਬਤਾ ਕਰੋ ਤਕਰੀਬਨ ਅੱਧੇ ਘੰਟੇ ਬਾਅਦ ਮੇਰੇ ਭਾਈ ਦੀ ਯਾਨੀ ਕਿ ਉਸ ਨੰਬਰ 'ਤੇ ਕਾਲ ਆ ਗਈ ਤੇ ਉਹਨੂੰ ਯਾਰ ਮੈਂ ਦੱਸਿਆ ਯਾਰ ਕੀ ਵਜ੍ਹਾ ਕਿ ਪੇਮੈਂਟ ਨਹੀਂ ਕਰਦੇ ਪਏ ਕਿਉਂ ਵਜ੍ਹਾ ਕੀ ਵਜ੍ਹਾ ਸਾਨੂੰ ਇੱਥੇ ਭਾਲੇ ਜਾਂਦੇ ਆ 3 ਦਿਨ ਹੋ ਗਏ ਤੇ ਖਾਣ ਨੂੰ ਇੱਥੇ ਨਹੀਂ ਦਿੰਦੇ ਤੇਰੀ ਮਿਹਰਬਾਨੀ ਹੈ ਬਈ ਏਜੰਟ ਦਾ ਜਿਹੜਾ ਭਾਈ ਹੈ ਜਿਸ ਨੂੰ ਹਵਾਲੇ ਕਰਾਏ ਪੇਮੈਂਟ ਉਹਨੂੰ ਜਾ ਕੇ ਪਕੜ ਖੈਰ ਅਗਲੇ ਦਿਨ ਸਾਨੂੰ ਨਾ ਉੱਥੋਂ 3 ਦਿਨ ਬਾਅਦ ਉੱਥੋਂ ਏਜੰਟ ਨੇ ਸਾਨੂੰ ਕੱਢ ਲਿਆ ਉਹ ਸਾਨੂੰ ਫਿਰ ਬਾਅਦ 'ਚ ਉਹਨਾਂ ਜਿਹੜਾ ਸੇਫ ਦਾ ਇੰਚਾਰਜ ਸੀ ਉਹ ਬਾਬਰ ਸੀ ਉਹਨਾਂ ਦੱਸਿਆ ਕਿ ਯਾਰ ਤੁਹਾਡੀ ਪੇਮੈਂਟ ਦਾ ਮਸਲਾ ਨਹੀਂ ਸੀ ਹੈ ਜਿਹੜਾ ਤੁਹਾਡਾ ਏਰਾ ਤੁਰਕੀ ਵਿੱਚ ਏਜੰਟ ਹੈ ਨਾ ਉਹਦੀ ਕਹਿ ਲਓ ਕਿ ਰਿਹਾਇਸ਼ ਤੇ ਛਾਪਾ ਪਿਆ ਜਾਂ ਲੜਕੇ ਜਾਂ ਗੇਮ ਅੱਗੇ ਜਾਂ ਸੀ ਜੋ ਵੀ ਸੀ ਉਹ ਸੇਫ ਯਾਨੀ ਕਿ ਉਹਦੇ ਕੋਲ ਰਿਹਾਇਸ਼ ਨਹੀਂ ਸੀ ਹੈ ਇਸ ਵਾਸਤੇ ਤੁਹਾਨੂੰ ਉਹਨਾਂ ਨੇ ਇੱਥੇ ਬਿਠਾਇਆ ਸੀ ਔਰ ਸਾਡੀ ਜਿਹੜੀ ਇੱਕ ਕਹਿ ਲਓ ਕਿ ਗੱਲ ਹੋਈ ਸੀ ਉੱਥੋਂ ਇੱਕ ਵਾਰ ਇੱਕ ਦਫਾ ਈਰਾਨ 'ਚ ਹੋਈ ਸੀ ਆਪਣੇ ਏਜੰਟ ਨਾਲ ਤਾਂ ਦੂਸਰੀ ਦਫਾ ਇੱਥੇ ਸਾਡੀ ਹੋਈ ਸੀ ਦੋਗੋ ਬਿਆਜ਼ੀ ਸੇਫ ਤੇ ਉਹਨੇ ਈਮੋ ਤੇ ਕਾਲ ਕੀਤੀ ਤੇ ਦੱਸਿਆ ਕਿ ਇਹ ਮੇਰਾ ਚਿਹਰਾ ਮੈਨੂੰ ਪਛਾਣ ਲਓਗੇ ਮੈਂ ਇੱਥੇ ਤੁਹਾਨੂੰ ਅੱਗੇ ਟਰਮੀਨਲ ਹੈ ਤੇ ਇਸ ਤਰ੍ਹਾਂ ਮਸਜਿਦ ਹੈ ਉਹ ਟਰਮੀਨਲ ਕ੍ਰਾਸ ਕਰਕੇ ਤੁਸੀਂ ਮਸਜਿਦ ਦੇ ਇੰਟਰ ਆਓਗੇ ਤੇ ਅੱਗੇ ਮੈਂ ਤੁਹਾਨੂੰ ਖਲੋਤਾ ਯਾਨੀ ਕਿ ਖੜਾ ਹੋਊਂਗਾ ਤੇ ਤੁਹਾਨੂੰ ਲੈ ਲਾਂਗਾ ਕਿਸੇ ਹੋਰ ਬੰਦੇ ਨਾਲ ਨਹੀਂ ਜਾਣਾ ਮੇਰੇ ਨਾਲ ਜਾਣਾ ਹੈ ਉਹ ਜ਼ਾਹਿਰ ਹੈ ਬਾਅਦ 'ਚ ਉੱਥੇ ਅਸਾਂ ਵੀਡੀਓ ਵੀ ਕਾਫੀ ਦੇਖੀਆਂ ਕਿ ਉਹ ਬੰਦੇ ਪਕੜਦੇ ਨੇ ਜਾਂ ਸੇਫ ਲਗਾਉਂਦੇ ਨੇ ਜਾਂ ਜੋ ਵੀ ਕਰਦੇ ਨੇ ਉਹ ਇੱਕ ਅਲੱਗਾ ਇਸ਼ੂ ਹੈ ਮੈਂ ਤੁਹਾਨੂੰ ਇਨਸ਼ਾਅੱਲਾ ਆਪਣੀ ਕਿਸੇ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿ ਤੁਰਕੀ ਦੇ ਜਿਹੜਾ ਅਸੂਲ ਜਾਂ ਰੂਲ ਨੇ ਜਾਂ ਜੋ ਕਾਇਦੇ ਜ਼ਾਬਤ ਨੇ ਉੱਥੇ ਕੀ ਕਰਦੇ ਨੇ ਆਪਸ 'ਚ ਖੈਰ ਹੁਣ ਇੱਥੋਂ ਸਾਨੂੰ ਕੱਢਿਆ ਨੇ ਤੇ ਅਗਲੇ ਦਿਨ ਨਿਊਜ਼ ਟਿਕਟਾਂ ਲੈ ਕੇ ਤੇ ਸਾਨੂੰ ਗੱਡੀ ਵਿੱਚ ਬਿਠਾ ਛੋੜਿਆ ਉਹਦਾ ਲੜਕਾ ਜਿਹੜਾ ਅਸੀਂ ਲਾਹੌਰ ਦਾ ਜਿਸ ਨਾਲ ਅਸਾਂ ਪੈਸੇ ਪਾ ਕੇ ਤੇ ਸਿਮ ਲਈ ਸੀ ਉਹ ਲੈਦਾ ਹੋ ਗਏ ਲੈਦਾ ਹੋ ਗਏ ਹੁਣ ਇੱਥੇ ਦੋਗੋ ਬਿਆਜ਼ ਤੋਂ ਯਾਨੀ ਕਿ ਕਹਿ ਲਓ ਕਿ ਸਾਨੂੰ 3 ਦਿਨ ਹੋ ਗਏ ਸਾਨੂੰ ਸੌਂਦੇ ਸਨ ਤੇ ਕਦੇ ਕਿਸੇ ਦਾ ਬੂਟ ਗਾਇਬ ਹੋਏ ਹੁੰਦੇ ਸਨ ਤੇ ਕਦੇ ਕਿਸੇ ਦੀ ਜੈਕਟ ਗਾਇਬ ਹੋਈ ਹੁੰਦੀ ਸੀ ਸਾਰੇ ਕਿਉਂਕਿ ਸਫ਼ਰ ਹੀ ਐਸਾ ਹੈ ਤੇ ਉੱਥੋਂ ਅਸੀਂ ਨਿਕਲੇ ਨਾ ਹੁਣ ਸਾਡੇ ਕੋਲ ਜੈਕਟ ਹੈ ਇੱਕ ਪੈਰ ਵਿੱਚ ਬੂਟ ਹੋ ਰਹੇ ਤੇ ਦੂਸਰੇ ਵਿੱਚ ਹੋ ਰਹੇ ਵਾਲ ਵੱਧੇ ਬੌਂਕੇ ਦਿਹਾੜੇ ਉੱਥੇ ਹੁਣ ਅਸੀਂ ਇੰਟਰ ਹੋਏ ਉੱਥੇ ਸਾਨੂੰ ਗੱਡੀ ਉਤਾਰਿਆ ਇਹ ਸਾਰਾ ਕਹਿ ਲਓ ਏਜੰਟਾਂ ਦਾ ਯਾਨੀ ਕਿ ਜਿਹੜੀ ਗੱਡੀ ਦੋਗੋ ਬਿਆਜ਼ ਤੋਂ ਨਿਕਲਦੀ ਹੈ ਉਹਨਾਂ ਸਾਰਾ ਡਰਾਈਵਰਾਂ ਨਾਲ ਰਾਬਤਾ ਹੁੰਦਾ ਹੈ ਦੱਸਦੇ ਨੇ ਕਿ ਇਸ ਤਰ੍ਹਾਂ ਅਸੀਂ ਯਾਨੀ ਕਿ ਮੁਸਾਫਰ ਲੈ ਕੇ ਤਾਂ ਇਸ ਤਰ੍ਹਾਂ ਅਸੀਂ ਪਹੁੰਚ ਗਏ ਹਾਂ ਤਾਂ ਅੱਗੋਂ ਫਿਰ ਬੰਦੇ ਆਣ ਕੇ ਲੈ ਲੈਂਦੇ ਨੇ ਹੁਣ ਅਸੀਂ ਉੱਥੇ ਪਹੁੰਚੇ ਤਾਂ ਟਰਮੀਨਲ ਦੇ ਅੰਦਰ ਜਾਈਏ ਤਾਂ ਸਾਨੂੰ ਯਾਨੀ ਕਿ ਜ਼ਾਹਿਰ ਹੈ ਹਾਲਤਾਂ ਗੈਰ ਸਨ ਤਾਂ ਸਾਨੂੰ ਅੰਦਰ ਨਹੀਂ ਜਾਣ ਦੇਣ ਬਾਹਰ ਭੇਜ ਦੇਣ ਖੈਰ ਅਸੀਂ ਫਿਰ ਪਾਕਿਸਤਾਨੀ ਉਹਨਾਂ ਦੀ ਕਹਿ ਲਓ ਕਿ ਰੋਡਾ ਛੋੜਾ ਜਾਂ ਸੁਪਰਵੇ ਜਾਂ ਜੋ ਮੋਟਰਵੇ ਉਹਨਾਂ ਦੀ ਉਸ ਕ੍ਰਾਸ ਕੀਤੀ ਜੰਗਲੇ ਸ਼ੰਗਲੇ ਟੱਪ ਕੇ ਤਾਂ ਮਸਜਿਦ ਦੇ ਅੰਦਰ ਇੰਟਰ ਹੋ ਗਏ ਉੱਥੇ ਅੱਗੇ ਅੰਦਰ ਹੋਏ ਤਾਂ ਨਾ ਸਾਡੇ ਕੋਲ ਮੋਬਾਈਲ ਰਾਬਤਾ ਕਰੀਏ ਤਾਂ ਕਿੱਦਾਂ ਕਰੀਏ ਖੈਰ ਇੱਕ ਟੈਕਸੀ ਵਾਲੇ ਨੂੰ ਅਸਾਂ ਰਖਾਇਆ ਤੇ ਇੱਕ ਪਾਕਿਸਤਾਨੀ ਕਹਿ ਲਓ ਕਿ ਹੋਰ ਮੇਰਾ ਦੋਸਤ ਸੀ ਉਹ ਤੁਰਕੀ ਹੁੰਦਾ ਸੀ ਉਹਦਾ ਨੰਬਰ ਸੀ ਮੇਰੇ ਕੋਲ ਯਾਦ ਸੀ ਜ਼ਬਾਨੀ ਕੀਤੇ ਆ ਉਸ ਨੂੰ ਕਾਲ ਕੀਤੀ ਟੈਕਸੀ ਵਾਲੇ ਨੇ ਇੰਗਲਿਸ਼ 'ਚ ਗੱਲ ਕੀਤੀ ਕਿ ਇਸ ਤਰ੍ਹਾਂ ਮੇਰਾ ਫਰੈਂਡ ਹੈ ਤੇ ਉਹਦੇ ਕੋਲ ਜਾ ਸਾਂ ਪੇਮੈਂਟ ਉੱਥੇ ਜਾ ਕੇ ਤੁਹਾਨੂੰ ਕਰਾਂਗੇ ਅਸੀਂ ਉਸ ਨੂੰ ਕਾਲ ਕੀਤੀ ਤੇ ਟੈਕਸੀ ਵਾਲੇ ਨੂੰ ਕੋਲ ਮੋਬਾਈਲ ਲੈ ਕੇ ਤੇ ਉਹਨੇ ਦੱਸਿਆ ਯਾਰ ਇਸ ਤਰ੍ਹਾਂ ਅਸੀਂ ਇਸ ਜਗ੍ਹਾ 'ਤੇ ਪਹੁੰਚ ਗਏ ਤੇ ਅੱਗੋਂ ਸਾਡੇ ਕੋਲ ਮੋਬਾਈਲ ਨਹੀਂ ਹੈ ਤੇ ਉਹ ਖੈਰ ਉਹਨਾਂ ਕਿਹਾ ਯਾਰ ਤੁਸੀਂ ਇੱਥੇ ਖੜੇ ਰਹੋਗੇ ਤੇ ਮੈਂ ਆਉਣਾ ਇੰਨੀ ਦੇਰ 'ਚ ਉਹ ਟੈਕਸੀ ਵਾਲਾ ਵੀ ਚਲਾ ਗਿਆ ਤੇ ਸਾਡੇ ਕੋਲ ਕਹਿ ਲਓ ਕਿ ਦੋ ਲੜਕੇ ਨੂੰ ਉੱਥੋਂ ਆਏ ਤੇ ਉਹਨਾਂ ਨਾਮ ਲਿਆ ਸਰਸ਼ਾਦ ਤੇ ਸਾਡੇ ਅੱਗੋਂ ਨਾਮ ਬੁਲਾਏ ਨੇ ਤੇ ਅਸੀਂ ਪਹਿਲਾਂ ਡਰਦੇ ਉਹਦੇ ਕੋਲ ਉਹਨਾਂ ਕੋਲ ਜਾਈਏ ਨਾ ਕਿਉਂਕਿ ਉਹ ਸਾਡੇ ਏਜੰਟ ਨੇ ਕਿਹਾ ਸੀ ਕਿਸੇ ਹੋਰ ਬੰਦੇ ਨਾਲ ਨਹੀਂ ਜਾਣਾ ਮੈਂ ਤੁਹਾਨੂੰ ਖੁਦ ਆਣ ਕੇ ਰਿਸੀਵ ਕਰਾਂਗਾ ਲੇਕਿਨ ਖੈਰ ਕਹਿ ਲਓ ਕਿ ਦੋ ਬੰਦੇ ਅਸੀਂ ਵੀ ਯਾਨੀ ਕਿ ਪਿੱਛੇ ਰੁਕੇ ਤੇ 3 ਅਸੀਂ ਮੈਂ ਤੇ ਮੇਰਾ ਕਜ਼ਨ ਅੱਗੇ ਗਏ ਤੇ ਉਹਨਾਂ ਫਿਰ ਦੋਵੇਂ ਲੜਕਿਆਂ ਨੇ ਈਮੋ ਤੇ ਗੱਲ ਕਰਾਈ ਤੇ ਉਸ ਅੱਗੇ ਜਾਣਾ ਸਾਡਾ ਏਜੰਟ ਸੀ ਉਹ ਬੈਠੇ ਉਹਨੇ ਕਿਹਾ ਕਿ ਮੈਂ ਮੇਰੇ ਹੀ ਬੰਦੇ ਨੇ
ਤੁਸੀਂ ਇਹਨਾਂ ਨਾਲ ਆ ਜਾਓ ਤੇ ਕੋਈ ਮਸਲਾ ਨਹੀਂ ਹੈ। ਮੇਰੇ ਬੰਦੇ ਨੇ ਸਾਡੇ ਕੋਲ ਨਾ ਬੈਗ ਸੀ ਤੇ ਨਾ ਕੁਝ ਸੀ ਹੈ। ਉਹਨਾਂ ਕਿਹਾ ਕਿ ਦੋ ਦੋ ਬੰਦੇ ਇੱਕ ਮੁੰਡੇ ਨਾਲ ਹੋ ਜਾਓ ਤੇ ਤਿੰਨ ਮੇਰੇ ਨਾਲ ਆ ਜਾਓ, ਕਾਰਡ ਮੈਂ ਪਾਸ ਕਰਾਂਗਾ ਜਾਂ ਕਾਰਡ ਮੈਂ ਉੱਥੇ ਲਗਾਵਾਂਗਾ ਤੇ ਤੁਸੀਂ ਇਸ ਤਰ੍ਹਾਂ ਯਾਨੀ ਕਿ ਮੈਟਰੋ ਵਿੱਚ ਇੰਟਰ ਹੋ ਜਾਣਾ। ਉੱਥੋਂ ਕਿਉਂਕਿ ਸਾਡੇ ਨਾਲ ਜਿਹੜੀ ਸਾਡੀ ਜਿਹੜੀ ਗੱਲ ਤੈਅ ਪਾਈ ਸੀ ਏਜੰਟ ਨਾਲ, ਪਾਕਿਸਤਾਨ ਤੋਂ ਜਿਹੜੀ ਪੇਮੈਂਟ ਹੋਈ ਸੀ ਸਾਡੀ, ਉਹਦੇ ਵਿੱਚ ਇਹ ਸੀ ਕਿ ਕੰਮ ਵੀ ਯਾਨੀ ਕਿ ਤੂੰ ਹੀ ਲਗਵਾਉਣਾ ਸਾਨੂੰ। ਅਸੀਂ ਤੋਂ ਨਿਕਲੇ ਸੀ 8ਵੇਂ ਮਹੀਨੇ, ਕਹਿ ਲਓ ਕਿ 25 ਜਾਂ 26 ਤਾਰੀਖ ਸੀ, ਜੁਮੇ ਦਾ ਦਿਨ ਸੀ। ਤੇ ਅੱਗੋਂ ਦੂਸਰਾ ਜੁਮਾ ਯਾਨੀ ਕਿ ਇਸਤੰਬੁਲ ਦਾ 3 ਦਿਨ ਉਹ ਕਰ ਲਓ, 7 ਦਿਨ 10 11 ਦਿਨ ਬਾਅਦ ਅਸੀਂ ਯਾਨੀ ਕਿ ਇਸਤੰਬੁਲ ਪਹੁੰਚੇ। ਤੇ ਅੱਗੋਂ 9ਵਾਂ ਮੰਥ ਸੀ, 9ਵਾਂ ਮਹੀਨਾ ਯਾਨੀ ਕਿ ਸ਼ੁਰੂ ਸੀ। ਤੇ ਉੱਥੇ ਕਹਿ ਲਓ ਕਿ ਸਰਦੀ ਹੁੰਦੀ ਹੈ, ਸਰਦੀਆਂ 'ਚ ਕੰਮ ਘੱਟ ਹੀ ਹੁੰਦਾ ਹੈ। ਅੱਗੋਂ ਇਨਸ਼ਾਅੱਲਾ ਕਿ ਮੈਂ ਤੁਹਾਡੇ ਨਾਲ ਕਹਿ ਲਓ ਕਿ ਅਸੀਂ ਕਿਸ ਤਰ੍ਹਾਂ ਮੈਂ ਰਿਹਾ, ਫਿਰ ਏਜੰਟ ਕੋਲ ਕਿਸ ਤਰ੍ਹਾਂ ਰਹੇ, ਜਾਂ ਜੋ ਮਾਮਲਾਤ ਹੁੰਦੇ ਨੇ ਉਹ ਕਿਸ ਤਰ੍ਹਾਂ ਸਾਡਾ ਸਫ਼ਰ ਰਿਹਾ। ਵੀਡੀਓ ਕਾਫੀ ਲੰਮੀ ਹੁੰਦੀ ਹੈ ਵੀ ਕਈ ਦੋਸਤ ਕਹਿੰਦੇ ਨੇ ਕਿ यार इको दफ़ा बयान कर देते, कई कहते हैं यार नहीं छोटी छोटी वीडियो करके बना, इतनी लम्बी केड़ा बैठ के सुनता रहा है। जनाब इंशाल्लाह दिओ मैं इजाज़त, तो इंशाल्लाह मिलेंगे अपनी अगली आने वाली वीडियो। अल्लाह हाफिज़।